ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਬਚੇਤਰ ਸਿੰਘ ਚਾਹਲ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਜਪਾ ਆਗੂ ਅਰੁਣ ਸ਼ੌਰੀ ਦਾ ਧਮਾਕਾ, ਨੋਟਬੰਦੀ ਨੂੰ ਦੱਸਿਆ ਤਬਾਹਕੁਨ ਕਦਮ। ਇਹ ਹੌਲੀ ਹੌਲੀ ਸਾਰੇ ਜਾਣੇ ਹੁਣ ਬੋਲਣ ਲੱਗੇ ਨੇ। ਦੇਖੋ, ਭਾਰਤ ਦੇ ਵਿੱਚ ਵਿਰੋਧੀ ਧਿਰ ਤੇ ਹੈ ਨਹੀਂ, ਪਰ ਮੈਨੂੰ ਲੱਗਦਾ ਭਾਰਤ ਵਾਸੀਆਂ ਦੀ ਦਾਤੇ ਨੇ ਸੁਣ ਲਈ ਆ, ਉਹਨੇ ਭਾਜਪਾ ਦੇ ਵਿੱਚੋਂ ਵਿਰੋਧੀ ਧਿਰ ਪੈਦਾ ਕਰ ਦਿੱਤੀ ਹੈ। ਸਹੀ ਗੱਲ ਹੈ। ਇਹ ਅਰੁਣ ਸ਼ੌਰੀ ਹੈ ਨਾ ਜਿਹੜਾ, ਇਹਦਾ ਪਿਛੋਕੜ ਤੁਹਾਨੂੰ ਥੋੜਾ ਜਿਹਾ ਦੱਸ ਦੇਵਾਂ, ਕਿਉਂਕਿ ਇਹ ਉਹ ਨਾਂ ਆ ਜਿਹੜੇ ਅੱਜ ਕੱਲ੍ਹ ਖੁੱਡੇ ਲੈਣ ਲਾਏ ਹੋਏ ਆ ਭਾਰਤੀ ਜਨਤਾ ਪਾਰਟੀ ਦੇ ਸੁਪਰੀਮੋ ਨਰਿੰਦਰ ਮੋਦੀ ਸਾਹਿਬ ਨੇ। ਜਿੱਦਾਂ ਲਾਲ ਕ੍ਰਿਸ਼ਨ ਅਡਵਾਨੀ ਖੁੱਡੇ ਲੈਣ ਲੱਗਿਆਂ ਦਾ ਸਰਦਾਰ ਆ, ਉਹਦੀ ਜਿਹੜੀ ਪਿਛਲੀ ਕਤਾਰ ਹੈ ਉਹਦੇ ਚ ਯਸ਼ਵੰਤ ਸਿਨਹਾ ਆ ਜਾਂਦਾ, ਸ਼ਤਰੂਘਨ ਸਿਨਹਾ ਉਰਫ ਸ਼ਾਟਗਨ ਸਿਨਹਾ ਆ ਜਾਂਦਾ, ਤੇ ਇੱਕ ਅਰੁਣ ਸ਼ੌਰੀ ਆ ਜਾਂਦਾ। ਬਾਕੀ ਹੋਰ ਬਹੁਤ ਨੇ ਨਾਂ, ਐਸੇ ਮਸ਼ਹੂਰ ਨਾਂ ਇਹ 3-4 ਆ। ਤਾਂ ਇਹ ਜਿਹੜਾ ਅਰੁਣ ਸ਼ੌਰੀ ਆ, ਇਹ ਬਹੁਤ ਵੱਡੇ ਅਖਬਾਰ ਦਾ ਪਹਿਲਾਂ ਐਡੀਟਰ ਵੀ ਰਿਹਾ, ਫਿਰ ਵਾਜਪਾਈ ਸਰਕਾਰ ਦੇ ਵਿੱਚ ਇਹ ਨਿਵੇਸ਼ ਮੰਤਰੀ ਵੀ ਸੀਗਾ, ਇਨਵੈਸਟਮੈਂਟ ਮਿਨਿਸਟਰ ਵੀ ਸੀਗਾ। ਸੋ ਹੁਣ ਇਹ ਥੋੜਾ ਜਿਹਾ ਸਾਈਡਲਾਈਨ ਕੀਤਾ ਹੋਇਆ, ਪਰ ਇਹ ਬੰਦਾ ਬਹੁਤ ਬੁੱਧੀਜੀਵੀ ਹੈ, ਇੰਟਲੈਕਚੁਅਲੀ ਬਹੁਤ ਪਹੁੰਚੀ ਹੋਈ ਚੀਜ਼ ਹੈ। ਇਹਨੇ ਅੱਜ ਜੋ ਧਮਾਕਾ ਕੀਤਾ, ਏਦਾਂ ਲੱਗਦਾ ਕਿ ਯਸ਼ਵੰਤ ਸਿਨਹਾ ਦੇ ਨਾਲ ਇਹਨੇ ਵਾਰੀ ਬੰਨੀ ਹੋਈ ਸੀ ਕਿ ਪਹਿਲਾਂ ਤੂੰ ਚਾਲ ਚੱਲ ਲਾ, ਉਸ ਤੋਂ ਬਾਅਦ ਫਿਰ ਮੈਂ ਤੋਪ ਦਾ ਗੋਲਾ ਦਾਗ ਦੂੰਗਾ। ਇਹਨੇ ਅੱਜ ਸਿਰਾ ਲਾਤਾ। ਇਹ ਕਹਿੰਦਾ ਕਿ ਅਸਲ ਦੇ ਵਿੱਚ ਜਿਹੜੀ ਇਹ ਨੋਟਬੰਦੀ ਸੀਗੀ, ਇਹ ਕੁਛ ਕੱਢਣ ਪਾਉਣ ਨੂੰ ਲਈ ਨਹੀਂ ਸੀਗੀ। ਇਹ ਤੇ ਅਸਲ ਦੇ ਵਿੱਚ ਕਹਿੰਦਾ ਕਿ ਮਨੀ ਲਾਂਡਰਿੰਗ ਕਰਨ ਵਾਲੀ ਇੱਕ ਸਕੀਮ ਸੀ ਜੋ ਭਾਰਤੀ ਜਨਤਾ ਪਾਰਟੀ ਜਾਨੀ ਭਾਵ ਸਾਡੀ ਸਰਕਾਰ ਲੈ ਕੇ ਆਈ ਹੈ, ਔਰ ਚੋਰਾਂ ਦਾ ਜਿਹੜਾ ਪੈਸਾ ਸੀਗਾ ਉਹ ਸਾਰਾ ਵਾਸ਼ ਹੋ ਗਿਆ, ਸਾਰਾ ਉਹਨੂੰ ਧੋ ਕੇ ਕਾਲੇ ਤੋਂ ਚਿੱਟਾ ਕਰ ਦਿੱਤਾ ਗਿਆ। ਇਹਦੇ ਚ ਹੋਰ ਕੁਛ ਨਹੀਂ ਹੈ। ਉਹ ਕਹਿੰਦਾ ਕਿ ਇਹਦੇ ਤੇ ਮੋਹਰ ਲਾਉਂਦਾ RBI, ਰਿਜ਼ਰਵ ਬੈਂਕ ਆਫ ਇੰਡੀਆ। ਉਹ ਕਹਿੰਦਾ ਕਿ ਸਾਡੇ ਕੋਲ 99% ਨੋਟ ਆ ਚੁੱਕੇ ਆ, ਯਾਨੀ ਜੋ 1 ਨੰਬਰ ਦੀ ਕਰੰਸੀ ਹੈ ਉਹ 99% ਆ ਚੁੱਕੀ ਹੈ। ਬਾਕੀ ਇੱਕ ਬਚੀ ਹੈ, ਉਹ ਲੋਕਾਂ ਦੇ ਕੋਲ ਹਾਲੇ ਵੀ ਹੈਗੀ ਆ। ਤਾਂ ਭਾਵ ਇਹ ਆ ਕਿ ਪੈਸਾ ਜਿਹੜਾ ਵਟਾ ਲਿਆ ਗਿਆ, ਉਹ 2 ਨੰਬਰ ਚੋਂ 1 ਨੰਬਰ ਚ ਕਰ ਲਿਆ ਗਿਆ। ਇਹ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੀ ਆਖੇ ਤੇ ਇਹਨਾਂ ਲਈ ਤੇ ਡੁੱਬ ਮਰਨ ਵਾਲੀ ਸਥਿਤੀ ਬਣ ਜਾਣੀ ਆ। ਦੂਜੇ ਪਾਸੇ ਇੱਕ ਚੀਜ਼ ਹੋਰ ਵੀ ਅਰੁਣ ਸ਼ੌਰੀ ਨੇ ਬੜੀ ਸ਼ਿੱਦਤ ਦੇ ਨਾਲ ਕਹੀ ਆ, ਜਿਹੜੀ ਆਪਾਂ ਅਕਸਰ ਆਪਣੇ ਇਸ ਪ੍ਰੋਗਰਾਮ ਚ ਕਹਿੰਦੇ ਹੁੰਦੇ ਆ ਕਿ ਇਸ ਸਮੇਂ ਉਹ ਕਹਿੰਦਾ ਕਿ ਸਰਕਾਰ ਆ ਜਿਹੜੀ ਉਹ 2.5 ਜਣੇ ਚਲਾ ਰਹੇ, ਬਸ 2.5 ਜਣਿਆਂ ਦੀ ਸਰਕਾਰ ਆ। ਹੁਣ ਇਹ ਵੀ ਵੇਖਣ ਵਾਲੀ ਗੱਲ ਹੈ ਕਿ 2 ਤੇ ਸਾਨੂੰ ਦਿਸ ਪੈਂਦੇ ਆ, ਇਹ ਅੱਧਾ ਬੌਣਾ ਜਿਹਾ ਕੌਣ ਆ? ਉਹ ਕਹਿੰਦਾ ਕਿ 2 ਤੇ ਦੀਦੇ ਹੀ ਪਏ ਆ, ਅਮਿਤ ਸ਼ਾਹ ਤੇ ਨਰਿੰਦਰ ਮੋਦੀ। ਅੱਧਾ ਪਚੱਧਾ ਇੱਕ ਵਕੀਲ ਹੈਗਾ, ਉਹ ਸਾਰਿਆਂ ਨੂੰ ਪਤਾ ਕਿ ਅਰੁਣ ਜੇਤਲੀ ਆ। ਸੋ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਉਸ ਬੰਦੇ ਨੇ ਨਾ ਸਿਰਫ ਨੋਟਬੰਦੀ ਦਾ ਖਿਲਾਰਾ ਪਾ ਦਿੱਤਾ, ਬਲਕਿ ਇਹ ਵੀ ਕਹਿ ਦਿੱਤਾ ਕਿ ਇੱਥੇ ਸਿਰਫ 2.5 ਜਣੇ ਹੀ ਸਰਕਾਰ ਚਲਾਈ ਜਾਂਦੇ ਆ, ਦੂਜੇ ਸਿਰਫ ਨਾਂ ਦੇ ਜਾਂ ਮੰਤਰੀ ਸ਼ੰਤਰੀ, ਇਹ 2-3 ਬੰਦੇ ਆ ਜਿਹੜੇ ਉਹੀ ਸਰਕਾਰ ਨੂੰ ਚਲਾਉਂਦੇ ਪਏ ਆ। ਹੁਣ ਇਸ ਧਮਾਕੇ ਤੋਂ ਬਾਅਦ ਹਾਲੇ ਤੱਕ ਭਾਰਤੀ ਜਨਤਾ ਪਾਰਟੀ ਵੱਲੋਂ ਕੋਈ ਵੱਡੀ ਪ੍ਰਤੀਕਿਰਿਆ ਨਹੀਂ ਆਈ। ਹਾਂ, ਨਰਿੰਦਰ ਮੋਦੀ ਸਾਹਿਬ ਇੱਕ ਸਮਾਗਮ ਦੇ ਵਿੱਚ ਜ਼ਰੂਰ ਬੋਲੇ ਆ, ਔਰ ਉਹਨੇ ਅੱਜ ਪਹਿਲੀ ਵਾਰੀ ਇੱਕ ਸੱਚ ਪ੍ਰਵਾਨ ਜ਼ਰੂਰ ਕੀਤਾ। ਉਹ ਕਹਿੰਦਾ ਜੀ ਮੈਂ ਕੋਈ ਅਰਥ ਸ਼ਾਸਤਰੀ ਨਹੀਂ ਆ। ਸੋ ਇੰਨਾ ਜ਼ਰੂਰ ਮੰਨ ਗਿਆ, ਦੇਸ਼ ਨੂੰ ਹੌਸਲਾ ਹੋਇਆ ਕਿ ਚਲੋ ਸਾਡਾ ਪ੍ਰਧਾਨ ਮੰਤਰੀ ਕਦੇ ਕਦੇ ਮੰਨ ਵੀ ਜਾਂਦਾ। ਹੁਣ ਉਹਨੇ ਆਪ ਹੀ ਆਪਣੇ ਮੂੰਹ ਕਿਹਾ ਕਿ ਮੈਂ ਅਰਥ ਸ਼ਾਸਤਰੀ ਨਹੀਂ। ਪਰ ਦੂਜੀ ਗੱਲ ਉਹ ਕਹਿੰਦਾ ਜੀ ਕਿ ਨੋਟਬੰਦੀ ਦੇ ਮਾਮਲੇ ਦੇ ਵਿੱਚ ਫਾਇਦਾ ਇਹ ਹੋਇਆ ਕਿ ਜਿਹੜੀ ਸਾਡੀ ਡਿਜੀਟਲ ਕਰੰਸੀ ਹੈ ਨਾ, ਉਹਦਾ ਨਿਵੇਸ਼ ਵਧਿਆ। ਉਹਨੇ ਟੁੱਟੇ ਫੁੱਟੇ ਅੰਕੜੇ, ਜਿਵੇਂ ਤੁਹਾਨੂੰ ਪਤਾ ਹੀ ਆ, ਲਾਲ ਕਿਲੇ ਤੇ ਦੱਸ ਦਿੱਤੇ ਸੀਗੇ, ਉਦਾਂ ਦੇ ਅੰਕੜੇ ਇੱਧਰ ਉੱਧਰ ਇਕੱਠੇ ਕਰਕੇ ਅੱਜ ਫੇਰ ਦੱਸ ਦਿੱਤੇ ਆ। ਜਾਂ ਨਹੀਂ, ਬਚ ਨਿਕਲਿਆ ਸਾਡਾ ਪ੍ਰਧਾਨ ਮੰਤਰੀ।
ਜਾਂਦਾ ਜਾਂਦਾ ਅਰੁਣ ਸ਼ੌਰੀ ਦਾ ਅਸਿੱਧੇ ਰੂਪ ਦੇ ਵਿੱਚ ਜਵਾਬ ਜ਼ਰੂਰ ਦੇ ਗਿਆ ਜੀ। ਉਹ ਕਹਿੰਦਾ ਕੁਛ ਲੋਕਾਂ ਨੂੰ ਨਿਰਾਸ਼ਾ ਫੈਲਾ ਕੇ ਮਜ਼ਾ ਆਉਂਦਾ, ਮਜ਼ੇ ਲੈਂਦੇ ਹੋ ਮਜ਼ੇ। ਕੁਛ ਲੋਕ ਨਿਰਾਸ਼ਾ ਫੈਲਾ ਕੇ, ਹੁਣ ਸਿੱਧਾ ਤੇ ਉਹ ਕਹਿ ਨਹੀਂ ਸੀ ਸਕਦਾ, ਪ੍ਰਧਾਨ ਮੰਤਰੀ ਹੈ ਨਾ ਦੇਸ਼ ਦਾ, ਨਿੱਕੀਆਂ ਨਿੱਕੀਆਂ ਗੱਲਾਂ 'ਚ ਉਲਝ ਨਹੀਂ ਸਕਦਾ। ਸੋ ਉਹਨੇ ਆਪਣੇ ਨਾਲਦਿਆਂ ਦਾ ਨਾਂ ਤੇ ਨਹੀਂ ਲਿਆ, ਪਰ ਨਾਲਦਿਆਂ ਨੂੰ ਅਹਿਸਾਸ ਜ਼ਰੂਰ ਕਰਾਤਾ ਕਿ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕਿਹੜੀ ਮਾਰਗ ਤੇ ਫਿਰਦੇ ਹੋ। ਸੋ ਉਹਨੇ ਸਿੱਧੇ ਤੌਰ ਤੇ ਕਹਿਤਾ ਕਿ ਕੁਛ ਲੋਕਾਂ ਨੂੰ ਨਿਰਾਸ਼ਾ ਫੈਲਾ ਕੇ ਮਜ਼ਾ ਆਉਂਦਾ। ਪਰ ਨਾਲ ਇੱਕ ਗੱਲ ਜਾਂਦਾ ਜਾਂਦਾ ਹੋਰ ਚਲਾਵੀ ਜੀ ਸੁੱਟ ਗਿਆ, ਕਹਿੰਦਾ ਕਿ ਨੋਟਬੰਦੀ ਨਾਲ ਕਾਲਾ ਧਨ ਜਿਹੜਾ ਆ ਉਹ ਬਹੁਤ ਹੱਦ ਤੱਕ ਕਾਬੂ ਪਾ ਲਿਆ ਗਿਆ। ਸੋ ਇੱਥੇ ਆ ਕੇ ਸਾਰੀ ਜਿਹੜੀ ਖਿਚੜੀ ਹੈ ਨਾ ਖੇ ਹੋ ਜਾਂਦੀ ਹੈ ਜਦੋਂ ਇਹ ਇਸ ਤਰ੍ਹਾਂ ਦਾ ਸ਼ਗੂਫਾ ਛੱਡਦੇ ਆ ਨਾ ਕਿ ਕਾਲੇ ਧਨ ਨੂੰ ਠੱਲ ਪੈ ਗਈ ਆ, ਆਹ ਹੋ ਗਿਆ ਉਹ ਹੋ ਗਿਆ। ਸੋ ਇੱਥੇ ਫਿਰ WhatsApp ਤੇ ਇੱਕ ਚੁਟਕਲਾ ਜਿਹਾ ਚੱਲਦਾ ਹੁੰਦਾ ਸੀਗਾ ਨੋਟਬੰਦੀ ਦੇ ਦੌਰਾਨ, ਸ਼ਾਇਦ ਤੁਸੀਂ ਵੀ ਪੜ੍ਹਿਆ ਹੋਣਾ। ਉਹਦੇ 'ਚ ਕਿਹਾ ਸੀਗਾ, ਉਹ ਕਹਿੰਦੇ ਕਿ ਇੱਕ ਬਹੁਤ ਸਿਆਣੇ ਬੰਦੇ ਨੇ ਮਗਰਮੱਛ ਫੜਨ ਲਈ ਤਲਾਅ ਦੇ ਵਿੱਚੋਂ ਤਲਾਅ ਜਿਹੜਾ ਸਾਰਾ ਖਾਲੀ ਕਰ ਦਿੱਤਾ। ਜਦੋਂ ਸਾਰਾ ਤਲਾਅ ਖਾਲੀ ਹੋ ਗਿਆ ਮਗਰਮੱਛ ਤੇ ਨਿਕਲਿਆ ਨਹੀਂ, ਮੱਛੀਆਂ ਮਰ ਗਈਆਂ। ਸੋ ਇਹ ਕਹਾਣੀ ਹੈ, ਪਰ ਸਾਡਾ ਪ੍ਰਧਾਨ ਮੰਤਰੀ ਇਸ ਕਹਾਣੀ ਤੇ ਕਹਾਣੀ ਪਾ ਜਾਂਦਾ, ਕੋਈ ਹੋਰ ਹੀ ਕਹਾਣੀ ਸੁਣਾ ਜਾਂਦਾ। ਪਰ ਅਰੁਣ ਸ਼ੌਰੀ ਨੇ ਜੋ ਗੱਲ ਕਹੀ ਆ, ਦੇਖੋ ਇਹਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ, ਅਸੀਂ ਕਿਆਫਾ ਲਾ ਸਕਦੇ ਹਾਂ। RSS ਵੱਲੋਂ ਇੱਕ ਲੌਬੀ ਨੂੰ ਸ਼ਹਿ ਦਿੱਤੀ ਹੋ ਸਕਦੀ ਹੈ ਜੀ। ਅਰੁਣ ਸ਼ੌਰੀ ਹੋਰਾਂ ਨੇ ਸੋਚ ਲਿਆ ਹੋ ਸਕਦਾ ਹੈ ਕਿ ਨਰਿੰਦਰ ਮੋਦੀ ਦਾ ਵਕਫਾ ਲਗਭਗ ਹੁਣ ਪੂਰਾ ਹੋ ਗਿਆ ਤੇ ਹੁਣ ਦੱਬ ਦਿਓ ਕਿੱਲੀ, ਕੁਛ ਵੀ ਹੋ ਸਕਦਾ, ਇਹਨਾਂ ਦਾ ਅੰਦਰੂਨੀ ਮਸਲਾ ਵੀ ਹੋ ਸਕਦਾ। ਪਰ ਜਿਹੜੀ ਇਹ ਬੋਲੀ ਇਸ ਸਮੇਂ ਬੋਲੀ ਜਾ ਰਹੀ ਹੈ, ਇਹ ਤੋਂ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਲਈ ਅੱਗੇ ਹਾਲਾਤ ਜਿਹੜੇ ਆ ਉਹ ਅਣਸੁਖਾਵੇਂ ਰਹਿਣਗੇ। ਉਹਦਾ ਸਵਾਲ ਇਹਨਾਂ ਬੁੱਧੀਜੀਵੀਆਂ ਤੇ ਵੀ ਅਸੀਂ ਕਰ ਸਕਦੇ ਹਾਂ ਕਿ ਜਦੋਂ ਲਾਈਨਾਂ 'ਚ ਲੱਗੇ ਲੋਕ ਮਰ ਰਹੇ ਸਨ, ਜਦੋਂ ਲੋਕ 2000 ਦੇ ਇੱਕ ਨੋਟ ਲਈ ਤੜਫਦੇ ਪਏ ਸਨ, ਉਦੋਂ ਤੁਹਾਡੀਆਂ ਜ਼ਬਾਨਾਂ ਨੂੰ ਤੋਪੇ ਕਿਉਂ ਲੱਗੇ? ਜੀ ਜੀ ਬਿਲਕੁਲ ਜੀ, ਇਹ ਹੁਣੇ ਤੋਪੇ ਉਧੜੇ ਨੇ। ਅਗਲੀ ਆਪਾਂ ਗੱਲ ਕਰੀਏ, ਰਾਜਸਥਾਨ ਦੇ ਵਿੱਚ ਕਿਸਾਨ ਆਪਣੀ ਜ਼ਮੀਨ ਬਚਾਉਣ ਦੇ ਲਈ ਖੱਡੇ ਕਹਿੰਦੇ ਆ ਜੀ ਪੱਟ ਕੇ ਵਿੱਚ ਬਹਿ ਗਏ ਆ। ਇਹ ਤੁਸੀਂ ਤਸਵੀਰਾਂ ਦੇਖੀਆਂ ਹੋਣ ਤੇ ਚੰਗਾ ਜੀ, ਜੇ ਨਾ ਦੇਖੀਆਂ ਹੋਣ ਤੇ ਜ਼ਰੂਰ ਦੇਖਿਓ, ਗੂਗਲ ਤੇ ਸਰਚ ਕਰਕੇ ਮਿਲ ਜਾਣਗੀਆਂ। ਔਰ ਕਿਸਾਨ ਜਿਸ ਤਰੀਕੇ ਨਾਲ ਬੈਠੇ ਆ, ਫਿਰ ਤੁਹਾਨੂੰ ਅਹਿਸਾਸ ਹੋਏਗਾ ਕਿ ਇੱਥੇ ਕਿਸਾਨ ਹੋਣਾ ਆਪਣੇ ਆਪ ਦੇ ਵਿੱਚ ਕਿੱਡਾ ਸ਼ਰਾਫ ਹੈ। ਖਾਸ ਤੌਰ ਤੇ ਛੋਟਾ ਕਿਸਾਨ ਹੋਣਾ, ਵੱਡਾ ਕਿਸਾਨ ਵੀ ਅੱਜ ਕੱਲ੍ਹ ਕਈ ਤਰ੍ਹਾਂ ਦੇ ਹੈ ਨਾ। ਕਿਸਾਨ ਸੁਖਬੀਰ ਸਿੰਘ ਬਾਦਲ ਵੀ ਆਪਣੇ ਆਪ ਨੂੰ ਕਹਿੰਦਾ ਹੈ, ਕਿਸਾਨ ਵਸੁੰਧਰਾ ਰਾਜੇ ਸਿੰਧੀ ਹੈ ਜਿਹੜੀ ਉੱਥੋਂ ਦੀ, ਉਹ ਵੀ ਕਹਿੰਦੀ ਹੈ ਕਿ ਸਾਡਾ ਕਿਸਾਨ ਘਰਾਣਾ। ਸੋ ਛੋਟਾ ਕਿਸਾਨ ਕੀ ਹੁੰਦਾ ਹੈ ਨਾ, ਉਹ ਜ਼ਰੂਰ ਦੇਖੋ। ਆਪਣੀ ਜ਼ਮੀਨ ਬਚਾਉਣ ਲਈ, ਕਿਸੇ ਦੀ ਨਹੀਂ, ਆਪਣੀ ਜ਼ਮੀਨ, ਪੁਸ਼ਤੈਨੀ ਜ਼ਮੀਨ ਬਚਾਉਣ ਲਈ ਉਹਨਾਂ ਨੇ ਟੋਏ ਪੱਟੇ ਹੋਏ ਆ। ਟੋਇਆਂ ਦੇ ਵਿੱਚ ਇਸ ਤਰ੍ਹਾਂ ਬੈਠੇ ਹੋਏ ਆ ਜਿੱਦਾਂ ਸਮਾਧੀ ਲਾ ਕੇ, ਪੁਰਾਣੇ ਸਮਿਆਂ 'ਚ ਸਾਧੂ ਨਹੀਂ ਸੀ ਉਹ ਟੋਏ 'ਚ ਵੜ ਕੇ ਬਹਿ ਜਾਂਦੇ ਸੀ, ਓਦਾਂ ਗਲ ਟੋਏ ਪੱਟੇ ਆ ਤੇ ਉਹਨਾਂ 'ਚ ਵੜ ਕੇ ਬੈਠੇ ਕਿਸਾਨ। ਉਹ ਕਹਿੰਦੇ ਆ ਕਿ ਅਸੀਂ ਐਕਵਾਇਰ ਨਹੀਂ ਹੋਣ ਦੇਣੀ ਜ਼ਮੀਨ। ਔਰ ਕਮਾਲ ਦੀ ਗੱਲ ਆ ਕਿ ਉਹਨਾਂ ਦੇ ਵਿੱਚ ਬੀਬੀਆਂ ਵੀ ਬੈਠੀਆਂ। ਉਹ ਕਹਿੰਦੀਆਂ ਜੇ ਜ਼ਮੀਨ ਚਲੀ ਜਾਊਗੀ ਤੇ ਅਸੀਂ ਖਾਵਾਂਗੇ ਕੀ? ਸਾਡੀ ਤੇ ਉਪਜੀਵਕਾ ਹੀ ਇੱਥੋਂ ਚੱਲਦੀ ਆ। ਥੋੜਾ ਬਹੁਤ ਬਾਜਰਾ ਬੀਜ ਲਿਆ, ਥੋੜੀ ਬਹੁਤ ਜਵਾਰ ਬੀਜ ਲਈ, ਥੋੜੀ ਬਹੁਤ ਕਿਤੇ ਕਣਕ ਹੋ ਗਈ, ਚੰਗਾ ਮੀਂਹ ਪੈ ਗਿਆ, ਛੋਲੇ ਬੀਜ ਲਏ, ਜੌਂ ਬੀਜ ਲਏ। ਸਾਡਾ ਤੇ ਘਰ ਕਲਿਆਣ ਸਾਰਾ ਇੱਥੋਂ ਹੀ ਚੱਲਦਾ। ਕਿਉਂ ਲੱਗੇ ਜੇ ਸਾਨੂੰ ਯਾਦ? ਰੱਬ ਦਾ ਵਾਸਤਾ ਸਾਨੂੰ ਵਸਦਿਆਂ 'ਚ ਰਹਿਣ ਦਿਓ। ਅਸਲ ਦੇ ਵਿੱਚ ਕੀ ਹੈ ਕਿ ਇਹ ਜੈਪੁਰ ਦੇ ਲਾਗੇ ਪਿੰਡ ਆ ਨੀਂਦੜਾ ਜੀ। ਇੱਥੇ ਦਾ ਜਿਹੜਾ ਰਕਬਾ ਹੈ ਨਾ ਬਿਲਕੁਲ ਸ਼ਹਿਰ ਦੇ ਲਾਗੇ ਪੈਂਦਾ, ਸ਼ਹਿਰ ਦੇ ਬਾਰ-ਬਾਰ ਲਾਗੇ ਪੈਂਦਾ। ਅੱਜ ਕੱਲ ਸਾਡੇ ਪੰਜਾਬ ਲਈ ਵੀ ਇੱਕ ਬਹੁਤ ਇਹ ਖਤਰੇ ਦਾ ਘੜਿਆਲ ਆ, ਕਿਉਂਕਿ ਸ਼ਹਿਰ ਵੱਧਦੇ ਪਏ ਆ। ਸਾਡੇ ਪੰਜਾਬ ਬਾਰੇ ਵੀ ਕੱਲ ਇੱਥੇ ਰਿਪੋਰਟ ਆਈ ਆ ਕਿ 1 ਸਾਲ ਦੇ ਵਿੱਚ ਸਾਡਾ 30,000 ਹੈਕਟੇਅਰ ਜਿਹੜਾ ਰਕਬਾ, ਖੇਤੀਯੋਗ ਰਕਬਾ ਜਿਹੜਾ, ਉਹ ਇਮਾਰਤ ਸਾਜੀ ਦੇ ਹੇਠ ਆ ਜਾਂਦਾ। ਉਹੀ ਗੱਲ ਉੱਥੇ ਹੋ ਰਹੀ ਆ ਕਿ ਉਹ ਜਿਹੜਾ ਇਹਨਾਂ ਨੇ ਵਧਾਇਆ, ਜਿੱਦਾਂ ਜੈਪੁਰ ਡਿਵੈਲਪਮੈਂਟ ਅਥਾਰਟੀ, ਉੱਥੇ ਜਿੱਦਾਂ ਸਾਡੇ ਪੁੜਾ ਹੈ ਨਾ, ਉੱਥੇ ਉਹ JDA ਕਹਿ ਦਿੰਦੇ ਆ। JDA ਨੇ ਆਪਣਾ ਉਹ ਆਕਾਰ ਵਧਾ ਲਿਆ, ਸ਼ਹਿਰੀਕਰਨ ਅੱਗੇ ਚਲੇ ਗਿਆ। ਸੋ ਉੱਥੇ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਆ ਉਹ ਹੈਗੀ ਆ ਲਗਭਗ 1700 ਕਿੱਲਾ ਜੀ। ਉੱਥੇ ਵੈਸੇ ਬਿਘੇ ਚੱਲਦੇ ਆ, ਬਿਘੇ। ਉਹ ਸਾਡੇ ਇੱਥੇ ਕਿਉਂਕਿ ਰਾਜਸਥਾਨ ਨਾਲ ਲੱਗ ਜਾਂਦਾ, ਸਾਨੂੰ ਇਹਨਾਂ ਗੱਲਾਂ ਦਾ ਪਤਾ ਥੋੜਾ ਜਿਹਾ। 5 ਕਨਾਲਾਂ ਦਾ 1 ਬਿਘਾ ਹੁੰਦਾ ਉੱਥੇ। ਉਹ ਜਿਹੜੀ 1700 ਬਿਘਾ ਜ਼ਮੀਨ ਆ, ਇਹ ਲੈਣਾ ਚਾਹੁੰਦੇ ਆ।
ਉਹ ਕਿਸਾਨ ਹੁਣ ਜਿਵੇਂ ਸਾਡੇ ਇੱਥੇ ਭਾਰਤ ਦੇ ਵਿੱਚ ਪਹਿਲਾਂ ਇੱਕ ਵਾਰੀ ਚਿਪਕੂ ਅੰਦੋਲਨ ਚੱਲਿਆ ਸੀਗਾ ਕਿ ਰੁੱਖਾਂ ਨੂੰ ਬਚਾਉਣ ਲਈ ਲੋਕ ਰੁੱਖਾਂ ਦੇ ਨਾਲ ਚਿਪਕ ਗਏ ਸਨ, ਉਹ ਆਪਣੀ ਜ਼ਮੀਨ ਜਾਇਦਾਦ ਬਚਾਉਣ ਲਈ ਉਹ ਸਮਾਧੀ ਲਾ ਕੇ ਜ਼ਮੀਨ ਦੇ ਨਾਲ ਚਿਪਕ ਗਏ ਆ ਕਿ ਹੇ ਮਾਤਾ ਅਸੀਂ ਤੁਹਾਨੂੰ ਨਹੀਂ ਛੱਡਣਾ, ਤੁਸੀਂ ਸਾਨੂੰ ਨਾ ਛੱਡਿਓ। ਕਿ ਜ਼ਮੀਨ ਮਾਂ ਆ, ਮਾਂ ਨਹੀਂ ਜ਼ਮੀਨ ਕਿਸਾਨ ਦਾ ਸੰਸਾਰ ਵੀ ਆ। ਸੋ ਉੱਥੇ ਬੜੀ ਅਜੀਬੋ ਗਰੀਬ ਦੀ ਸਥਿਤੀ ਪੈਦਾ ਹੋਈ ਹੈ। ਫੋਟੋ ਦੇਖ ਕੇ ਮਨ ਨੂੰ ਕੁਛ ਹੁੰਦਾ, ਛੋਟੇ ਛੋਟੇ ਬੱਚੇ ਵੀ ਉਹਨਾਂ ਦੇ ਨਾਲ ਬੈਠੇ ਹੋਏ ਆ। ਹੁਣ ਇਹ ਅੱਗੇ ਹੱਲ ਕੀ ਨਿਕਲਦਾ ਪਤਾ ਨਹੀਂ, ਪਰ ਅਸਲ ਦੇ ਵਿੱਚ ਇੱਥੇ ਜੋ ਸਰਕਾਰ ਚੱਲਦੀ ਪਈ ਹੈ ਇਸ ਸਮੇਂ, ਉਹ ਸਰਕਾਰ ਬਿਲਕੁਲ ਕਾਰਪੋਰੇਟ ਪੱਖੀ ਸਰਕਾਰ ਆ। ਔਰ ਤੁਹਾਨੂੰ ਮੈਂ ਜੇ ਦੱਸਾਂ ਤੇ ਤੁਸੀਂ ਹੈਰਾਨ ਹੋਵੋਗੇ, ਅੰਦਰ ਖਾਤੇ ਇੱਥੇ ਤੇ ਹੁਣ ਭੂਮੀ ਬੈਂਕ ਬਣਨੇ ਵੀ ਸ਼ੁਰੂ ਹੋ ਗਏ ਆ ਜੀ। ਜਿੱਦਾਂ ਪੈਸੇ ਵਾਲੇ ਬੈਂਕ ਹੁੰਦੇ ਆ ਨਾ, ਤਾਂ ਉਹਦਾ ਭੂਮੀ ਬੈਂਕ, ਜ਼ਮੀਨ ਦੇ ਬੈਂਕ ਵੀ ਬਣਨੇ ਸ਼ੁਰੂ ਹੋ ਗਏ। ਔਰ ਕਈ ਸਟੇਟਾਂ ਨੇ ਉਹ ਬੈਂਕ ਬਣਾ ਲਏ ਆ, ਸਥਾਪਿਤ ਕਰ ਲਿਆ। ਉਹਦਾ ਕੀ ਕੰਮ ਆ ਕਿ ਕਾਰਪੋਰੇਟ ਨੂੰ ਜ਼ਮੀਨ ਐਕਵਾਇਰ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ, ਕੋਈ ਮੁਸ਼ਕਲ ਦਰਪੇਸ਼ ਨਾ ਆਵੇ। ਉਹਦੀ ਸਕੀਮ ਕੀ ਆ, ਕਿਸਾਨਾਂ ਤੋਂ ਜ਼ਮੀਨ ਛਡਾ ਲਈ ਜਾਂਦੀ ਆ, ਕਿਸੇ ਪ੍ਰੋਜੈਕਟ ਦੇ ਬਹਾਨੇ ਐਕਵਾਇਰ ਕਰ ਲਈ ਜਾਂਦੀ ਆ। ਬਾਅਦ ਦੇ ਵਿੱਚ ਉਹੀ ਜ਼ਮੀਨ ਮੁੜ ਕੇ ਕਾਨੂੰਨੀ ਲੜਾਈ ਦੇ ਵਿੱਚ ਉਲਝਾ ਕੇ ਫਿਰ ਹੌਲੀ ਹੌਲੀ ਉਹ ਬੈਂਕ ਦੇ ਵਿੱਚ ਟਰਾਂਸਫਰ ਕਰ ਦਿੱਤੀ ਜਾਂਦੀ ਹੈ ਕਿ ਜਦੋਂ ਕੋਈ ਦੂਸਰੀ ਸਕੀਮ ਆਵੇ, ਅਸਲੀ ਕੋਈ ਕਾਰਪੋਰੇਟ ਘਰਾਣਾ ਜਿਹੜਾ ਚੰਗਾ ਪੈਸਾ ਇਨਵੈਸਟ ਕਰਦਾ ਹੋਵੇ, ਉਹਨੂੰ ਜਦੋਂ ਇਹ ਜ਼ਮੀਨ ਚੰਗੀ ਲੱਗੇ ਤੇ ਉਹ ਜ਼ਮੀਨ ਉਹਨੂੰ ਆਸਾਨੀ ਨਾਲ ਦਿੱਤੀ ਜਾ ਸਕੇ। ਔਰ ਇਹਦੀਆਂ ਮੈਂ 2-3 ਉਦਾਹਰਨਾਂ ਦੇ ਦਿੰਦਾ ਤੁਹਾਡੇ ਕੋਲ। ਮੇਰੇ ਕੋਲ ਮੈਂ ਰਿਸਰਚ ਕੀਤੀਆਂ 2-3 ਉਦਾਹਰਨਾਂ ਹੈ। ਜਿੱਦਾਂ ਇੱਕ ਜਗਤ ਸਿੰਘਪੁਰਾ ਜ਼ਿਲ੍ਹਾ ਉੜੀਸਾ ਦੇ ਵਿੱਚ, ਉੱਥੇ 1200 ਹੈਕਟੇਅਰ ਜ਼ਮੀਨ ਹੈ ਜਿਹੜੀ ਉਹ ਇਹਨਾਂ ਨੇ ਲੈਂਡ ਬੈਂਕ ਨੂੰ ਦਿੱਤੀ ਹੈ। ਉੱਥੇ ਵੀ ਕਿਸਾਨ ਹੈ ਜਿਹੜੇ ਜਦੋਜਹਿਦ ਕਰਦੇ ਪਏ ਆ। ਇੱਦਾਂ ਬਸਤਰ ਦੇ ਵਿੱਚ ਇਹਨਾਂ ਨੇ 1700 ਹੈਕਟੇਅਰ ਜ਼ਮੀਨ ਹੈ ਜਿਹੜੀ ਉਹ ਕਿਸਾਨਾਂ ਤੋਂ ਖੋ ਕੇ ਲੈਂਡ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ। ਇਸੇ ਤਰ੍ਹਾਂ ਅੱਗੇ ਆ ਜਾਈਏ ਲਾਤੇਹਾਰ ਝਾਰਖੰਡ ਦੇ ਵਿੱਚ, ਉੱਥੇ ਵੀ 32 ਹੈਕਟੇਅਰ ਜ਼ਮੀਨ ਹੈ ਜਿਹੜੀ ਉਹ ਖੋ ਕੇ ਇਹਨਾਂ ਨੇ ਲੈਂਡ ਬੈਂਕ ਦੇ ਵਿੱਚ ਜਮ੍ਹਾਂ ਕਰਾ ਦਿੱਤੀ ਹੈ। ਖੁੰਟੀ ਅੱਗੇ ਆ ਜਾਈਏ ਝਾਰਖੰਡ ਦੇ ਵਿੱਚ, ਇੱਥੇ ਵੀ 61 ਹੈਕਟੇਅਰ ਜ਼ਮੀਨ ਹੈ ਜਿਹੜੀ ਉਹ ਲੈਂਡ ਬੈਂਕ ਦੇ ਵਿੱਚ ਚਲੀ ਗਈ ਆ। ਜਿਹੜੇ ਇਹ ਕਿਸਾਨ ਪਰਿਵਾਰ ਨੇ, ਕਿਤੇ 50,000 ਪਰਿਵਾਰ ਅਫੈਕਟਡ ਹੋਇਆ, ਕਿਤੇ 2000, ਕਿਤੇ 700, ਕਿਤੇ 100 ਪਰਿਵਾਰ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਉੜੀਸਾ, ਝਾਰਖੰਡ ਜਾਂ ਛੱਤੀਸਗੜ੍ਹ ਆ, ਇੱਥੇ ਕਬਾਇਲੀ ਲੋਕ ਰਹਿੰਦੇ ਆ ਨਾ, ਟਰਾਈਬਲ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਆਦਿਵਾਸੀ ਆ ਜਿਹੜੇ, ਤਾਂ ਉਹਨਾਂ ਦੇ ਕੋਲ ਜਿਹੜੀ ਭੂਮੀ ਆ ਉਹ ਹੈ ਜੰਗਲ ਦੀ ਭੂਮੀ ਆ। ਉਹਦੇ ਤੇ ਕੀ ਹੈ ਕਿ ਥੋੜੀਆਂ ਜੜੀਆਂ ਬੂਟੀਆਂ ਉਹ ਉਗਾਉਂਦੇ ਆ, ਜਾਂ ਥੋੜਾ ਬਹੁਤ ਸਾਗ ਸਰੋਂ ਇਹ ਉਗਾ ਕੇ ਆਪਣਾ ਗੁਜ਼ਾਰਾ ਕਰਦੇ ਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿਸ ਤਰੀਕੇ ਨਾਲ ਉਹਨਾਂ ਤੋਂ ਜ਼ਮੀਨ ਖੋਈ ਜਾ ਰਹੀ ਆ। ਉਹੀ ਹਾਲ ਇੱਥੇ ਆ ਕਿ ਜਿਹੜੇ ਛੋਟੇ ਛੋਟੇ ਕਿਸਾਨ ਆ ਉਹਨਾਂ ਨੂੰ ਜ਼ਮੀਨ ਤੋਂ ਬਾਹਰ ਕੀਤਾ ਜਾ ਰਿਹਾ, ਕਿਤੇ ਧੱਕੇ ਨਾਲ ਕੀਤਾ ਜਾ ਰਿਹਾ, ਕਿਤੇ ਲਲਚਾ ਕੇ ਕੀਤਾ ਜਾ ਰਿਹਾ। ਔਰ ਤਰਾਸਦੀ ਦੀ ਗੱਲ ਇਹ ਆ ਕਿ ਜਿਹੜਾ ਰਾਜਸਥਾਨ ਦਾ ਮਾਮਲਾ ਅਸੀਂ ਵਿਚਾਰਦੇ ਪਏ ਆ, ਇਹਦੇ ਵਿੱਚ ਕਿਸਾਨ ਕਹਿੰਦੇ ਕਿ ਤੁਸੀਂ ਸਰਵੇ ਕਰ ਲਓ, ਘੱਟੋ ਘੱਟ ਇਹਨਾਂ ਕੁ ਤੇ ਜੋ ਕਾਇਦਾ ਕਹਿੰਦਾ ਹੈ ਕਿ 70% ਕਿਸਾਨਾਂ ਦੀ ਮਨਜ਼ੂਰੀ ਲਾਜ਼ਮੀ ਹੈ। ਤੁਸੀਂ ਸਰਵੇ ਕਰ ਲਓ, ਜੇ 70% ਸਾਡੇ ਚੋਂ ਸਹਿਮਤ ਹੋ ਜਾਣ ਤੁਸੀਂ ਜ਼ਮੀਨ ਐਕਵਾਇਰ ਕਰ ਲਓ। ਪਰ ਡਾਢੇ ਦਾ 37-20 ਉਹਨਾਂ ਦੇ ਇਹਨਾਂ ਦਲੀਲਾਂ ਨੂੰ, ਉਹਨਾਂ ਦੇ ਇਹਨਾਂ ਦੇ ਵਿਚਾਰਾਂ ਨੂੰ ਕੋਈ ਵੀ ਉੱਥੇ ਮੰਨਣ ਨੂੰ ਤਿਆਰ ਨਹੀਂ। ਸੋ ਉਹ ਕਿਸਾਨ ਹੈ ਜਿਹੜੇ ਉਹ ਉੱਥੇ ਬੈਠੇ ਆ। ਅੱਜ ਇੱਕ ਔਰਤ ਦੀ, ਅੱਜ ਇੱਕ ਬੀਬੀ ਦੀ ਹਾਲਤ ਕਾਫੀ ਵਿਗੜ ਗਈ, ਉਹਨੂੰ ਹਸਪਤਾਲ ਲਿਜਾਣਾ ਪਿਆ। ਅੱਗੇ ਦੇਖੋ ਇਹਨਾਂ ਦੀ ਹੋਣੀ ਹੈ ਜਿਹੜੀ ਉਹ ਕਿਸ ਰੁੱਖ ਤੇ ਜਾ ਕੇ ਕਰਵਟ ਲੈਂਦੀ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਲੰਗਾਹ ਨੇ ਅਦਾਲਤ ਮੂਹਰੇ ਕੀਤਾ ਆਤਮ ਸਮਰਪਣ, ਉਧਰ ਪਾਪਾ ਦੀ ਪਰੀ 6 ਦਿਨਾਂ ਦੇ ਪੁਲਿਸ ਰਿਮਾਂਡ ਤੇ। ਦੇਖੋ ਇਹ ਦੋਵੇਂ ਕੇਸ ਆ ਜਿਹੜੇ ਇਹਨਾਂ ਨੇ ਸਾਰੀਆਂ ਖਬਰਾਂ ਦਬੀਆਂ ਹੋਈਆਂ ਨੇ। ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਇੱਕ ਇਹ ਵੀ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਆ ਕਿ ਸਭ ਤੋਂ ਜ਼ਿਆਦਾ ਸੁਰਖੀਆਂ ਹੁਣ ਕੌਣ ਬਟੋਰਦਾ ਹੈ, ਸੁੱਚਾ ਸਿੰਘ ਲੰਗਾਹ ਜਾਂ ਹਨੀਪ੍ਰੀਤ। ਪਰ ਹੁਣ ਹਨੀਪ੍ਰੀਤ ਤੇ ਵਰਲਡ ਵਾਈਡ ਮਸ਼ਹੂਰ ਹੋ ਗਈ ਆ, ਉਹ ਤੇ ਸੰਸਾਰ ਪੱਧਰ ਤੇ ਮਸ਼ਹੂਰ ਹੋ ਚੁੱਕੀ ਆ। ਲੰਗਾਹ ਜਿਹੜਾ ਆ ਉਹਨੇ ਗਾਹ ਤੇ ਬਹੁਤ ਪਾਇਆ, ਪਰ ਉਹਦਾ ਗਾਹ ਹੈ ਜਿਹੜਾ ਪੰਜਾਬੀ ਭਾਈਚਾਰੇ 'ਚ ਹੀ ਆ ਜ਼ਿਆਦਾ। ਉਹ ਪੰਜਾਬੀ ਭਾਈਚਾਰੇ ਦਾ ਸਟਾਰ ਕਿਹਾ ਜਾ ਸਕਦਾ ਇਸ ਸਮੇਂ ਖਬਰਾਂ ਦਾ, ਪਰ ਇਹ ਵਰਲਡ ਵਾਈਡ ਆ। ਵਰਲਡ ਵਾਈਡ ਤੋਂ ਭਾਵ ਇਹ ਆ ਕਿ ਦੇਖੋ ਅੱਜ ਇਹਨਾਂ ਨੂੰ ਇੱਕ ਸੱਦਾ ਦਿੱਤਾ ਗਿਆ, ਖਾਸ ਤੌਰ ਤੇ ਹਨੀਪ੍ਰੀਤ ਔਰ ਹਨੀਪ੍ਰੀਤ ਦਾ ਜਿਹੜਾ ਪਿਤਾ ਵਾ, ਇਹਨਾਂ ਦੋਨਾਂ ਨੂੰ ਕਿਹਦੇ ਵੱਲੋਂ ਦਿੱਤਾ ਗਿਆ ਸੱਦਾ? ਸੰਯੁਕਤ ਰਾਸ਼ਟਰ ਵੱਲੋਂ, ਯੂਨਾਈਟਿਡ ਨੇਸ਼ਨ ਵੱਲੋਂ। ਕਿਉਂਕਿ 18 ਨਵੰਬਰ ਨੂੰ ਸ਼ਾਇਦ ਵਰਲਡ ਟਾਇਲਟ ਡੇ ਆ,
ਤਾਂ ਉਹ ਕਹਿੰਦੇ ਆ ਕਿ ਤੁਹਾਡਾ ਸਹਿਯੋਗ ਬੜਾ ਲਾਜ਼ਮੀ ਆ ਦੋਵਾਂ ਦਾ, ਕਿਉਂਕਿ ਲੋਕ ਖੁੱਲੇ 'ਚ ਗੰਦ ਪਾਉਂਦੇ ਆ। ਆਓ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਤੇ ਅਸੀਂ ਲੋਕਾਂ ਨੂੰ ਜਾਗਰਤ ਕਰ ਸਕੀਏ ਕਿ ਖੁੱਲੇ 'ਚ ਗੰਦ ਨਾ ਪਾਓ। ਬੰਦਾ ਲੋਕੀ ਕਹਿੰਦੇ ਕਿ ਵਾਕਿਆ ਇਹਨਾਂ ਨੇ ਬਹੁਤ ਸੋਚ ਕੇ ਚੁਣਿਆ ਸੰਯੁਕਤ ਰਾਸ਼ਟਰ ਵਾਲਿਆਂ ਨੇ, ਕਿਉਂਕਿ ਉਹ ਖੁੱਲੇ 'ਚ ਗੰਦ ਪਾਉਂਦਾ ਹੀ ਨਹੀਂ, ਗੰਦ ਪਾਉਣ ਲਈ ਇਹਨੇ ਗੁਫਾ ਰੱਖੀ ਹੋਈ ਆ। ਸੋ ਇਹ ਸੰਯੁਕਤ ਰਾਸ਼ਟਰ ਵਾਲਿਆਂ ਨੂੰ ਪਤਾ ਨਹੀਂ ਕੀ ਸੋਚੀ ਆ, ਟਵੀਟ ਦੇ ਜ਼ਰੀਏ ਟੈਗ ਕਰਕੇ। ਹਾਲਾਂਕਿ ਜਿਹੜੇ ਟਵਿੱਟਰ ਅਕਾਊਂਟ ਤੇ ਟੈਗ ਕਰਦੇ ਪਏ ਸੀਗੇ ਉਹ ਤੇ ਟਵਿੱਟਰ ਅਕਾਊਂਟ ਜਿਹੜੇ ਆ ਟਵਿੱਟਰ ਨੇ ਸੁੱਖ ਨਾਲ ਪਹਿਲਾਂ ਹੀ ਸਸਪੈਂਡ ਕਰ ਦਿੱਤੇ ਆ, ਪਰ ਟੈਗ ਕਰਕੇ ਉਹਨਾਂ ਨੇ ਇਹਨਾਂ ਨੂੰ ਸੱਦਾ ਦੇ ਦਿੱਤਾ। ਪਰ ਜਦੋਂ ਬਾਅਦ ਦੇ ਵਿੱਚ ਰੌਲਾ ਪਿਆ, ਉਹਨਾਂ ਕਿਹਾ ਹਾਲ ਦਵਾਈ ਇਹ ਤੇ ਆਪ ਉੱਥੇ ਜੇਲ੍ਹ ਦੇ ਵਿੱਚ ਬੈਠੇ, ਪਤਾ ਨਹੀਂ ਕਿਹੜੇ ਹਾਲ ਦੇ ਵਿੱਚ ਬੈਠੇ ਹੋਣੇ ਆ, ਤੁਸੀਂ ਇਹਨਾਂ ਤੋਂ ਮੈਸੇਜ ਦਵਾ ਰਹੇ ਹੋ ਦੁਨੀਆ ਨੂੰ। ਤੇ ਫਿਰ ਉਹਨਾਂ ਨੇ ਉਹ ਆਪਣਾ ਟਵੀਟ ਹੈ ਜਿਹੜਾ ਰਿਮੂਵ ਕਰ ਦਿੱਤਾ। ਸੋ ਦੂਜੇ ਪਾਸੇ ਹਨੀਪ੍ਰੀਤ ਅੱਜ ਕੋਰਟ ਦੇ ਵਿੱਚ ਪੇਸ਼ ਹੋਈ। ਉੱਥੇ ਫਿਰ ਉਹਨੇ ਗਲੇਡੂ ਬੜੇ ਸੁੱਟੇ ਆ, ਬੜੇ ਉਹਨੇ ਉੱਥੇ ਜਾ ਕੇ ਆਪਣੀ ਸਫਾਈ ਦੇ ਵਿੱਚ ਹੰਝੂ ਕੇਰੇ ਆ। ਉਹ ਕਹਿੰਦੀ ਕਿ ਮੈਂ ਨਿਰਦੋਸ਼ ਆ। ਪਤਾ ਨਹੀਂ ਹੁਣ ਪੁਲਿਸ ਕਿਸ ਬਿਨਾਂ ਤੇ ਉਹਨੂੰ ਦੋਸ਼ੀ ਬਣਾ ਰਹੀ ਆ। ਉਹ ਤੇ ਕਹਿੰਦੀ ਕਿ ਮੈਂ ਨਿਰਦੋਸ਼, ਮੈਂ ਕੁਛ ਜਾਣਦੀ ਨਹੀਂ, ਮੈਂ ਤੇ ਪਾਪਾ ਜੀ ਦੇ ਨਾਲ ਆਈ ਸੀਗੀ ਕਿ ਚਲੋ ਉੱਥੋਂ ਵਾਪਸ ਪਰਤੇ ਆਉਣਾ, ਸੈਲੀਬ੍ਰੇਸ਼ਨ ਕਰਦੇ ਆਵਾਂਗੇ। ਤੇ ਲੋਕੀ ਕਹਿੰਦੇ ਆ ਕਿ ਸੈਲੀਬ੍ਰੇਸ਼ਨ ਕਰਨ ਨੂੰ ਗਾਂ ਉਹਨੇ ਜੇਬ ਕੱਟੀ ਸੀ। ਬੜਾ ਛੋਟਾ ਜਿਹਾ ਕੇਸ ਸੀਗਾ ਜਿਹੜਾ ਤੁਸੀਂ ਉੱਥੋਂ ਜਿੱਤ ਕੇ ਪਰਤਣਾ ਸੀਗਾ, ਇਹ ਬਲਾਤਕਾਰ ਦਾ ਕੇਸ ਸੀਗਾ। ਸੈਲੀਬ੍ਰੇਸ਼ਨ ਤੇ ਹੋਈ ਆ, ਸੈਲੀਬ੍ਰੇਸ਼ਨ ਤੁਹਾਡੇ ਵਿੱਚ ਨਹੀਂ, ਜਿਹਨਾਂ ਨੂੰ ਨਿਆਂ ਮਿਲਿਆ ਸੈਲੀਬ੍ਰੇਸ਼ਨ ਉਹਨਾਂ ਵਿੱਚ ਹੋਈ ਆ ਜੀ। ਇਹਨੂੰ 6 ਦਿਨ ਦਾ ਰਿਮਾਂਡ ਜਿਹੜਾ ਉਹ ਦੇ ਦਿੱਤਾ ਗਿਆ ਪੁਲਿਸ ਨੂੰ ਇਹਦਾ। ਇਹ ਹੁਣ 6 ਦਿਨਾਂ ਲਈ ਪੁਲਿਸ ਕਸਟਡੀ 'ਚ ਚਲੀ ਗਈ ਆ। ਪਰ ਇੱਕ ਚੀਜ਼ ਜਿਹੜੀ ਹਾਲੇ ਵੀ ਪੁਲਿਸ ਕਲੀਅਰ ਨਹੀਂ ਕਰਦੀ ਪਈ ਕਿ ਹਨੀਪ੍ਰੀਤ ਆਖਰ ਫੜੀ ਗਈ ਹੈ ਜਾਂ ਸਰੈਂਡਰ ਕੀਤਾ ਉਹਨੇ। ਕਿਉਂਕਿ ਅੱਜ ਇੱਕ ਟੈਲੀਵਿਜ਼ਨ ਚੈਨਲ ਨੂੰ, ਉਹਨੂੰ ਵੈਬ ਚੈਨਲ ਵੀ ਕਹਿ ਸਕਦੇ ਹਾਂ, ਇੱਕ ਇਹਦੇ ਵਕੀਲ ਨੇ ਇੰਟਰਵਿਊ ਦਿੱਤਾ, 3 ਮਿੰਟ ਦਾ ਇੰਟਰਵਿਊ ਆ। ਉਹਦੇ 'ਚ ਉਹਨੇ ਕਿਹਾ, 2 ਵਾਰੀ ਦੁਹਰਾ ਕੇ ਕਿਹਾ, ਪੱਤਰਕਾਰ ਦੇ ਪੁੱਛਣ ਤੇ 2 ਵਾਰੀ ਉਹਨੇ ਦੁਹਰਾ ਕੇ ਕਿਹਾ ਕਿ ਹਨੀਪ੍ਰੀਤ ਨੇ ਸਰੈਂਡਰ ਕੀਤਾ। ਪੁਲਿਸ ਜੋ ਮਰਜ਼ੀ ਕਹੀ ਜਾਵੇ, ਪੁਲਿਸ ਦੀ ਮਰਜ਼ੀ ਆ। ਹੁਣ ਦੂਜੀ ਚੀਜ਼ ਜਿਹੜੀ ਆ ਹਰਿਆਣਾ ਪੁਲਿਸ ਲਈ ਜਿਹੜੀ ਚੈਲੰਜਿੰਗ ਆ ਉਹ ਇਹ ਆ ਕਿ ਇਹਨੂੰ ਜਿਹੜੀ ਸਰਪ੍ਰਸਤੀ ਦਿੱਤੀ ਉਹ ਤੇ ਸਾਫ਼ ਹੈ, ਲੋਕਾਂ ਨੂੰ ਪਤਾ ਹੀ ਆ ਕਿ ਜਿਹੜੇ ਲੀਡਰਾਂ ਨੇ ਸਰਪ੍ਰਸਤੀ ਦਿੱਤੀ ਕਿ ਉਹਨਾਂ ਤੱਕ ਪੁਲਿਸ ਪਹੁੰਚੇਗੀ। ਉਹਦਾ ਦੱਸਦੇ ਆ ਕਿ ਰਾਤ ਹਵਾਲਾ ਦੇ ਵਿੱਚ ਘਬਰਾ ਗਈ, ਐਵੇਂ ਡੌਰ ਬੌਰੀ ਜੀ ਹੋ ਕੇ ਕੰਧਾਂ ਵੇਖੀ ਜਾਂਦੀ ਸੀ। ਕੰਧਾਂ ਵੀ ਬਹੁਤ ਉੱਚੀਆਂ ਹੁੰਦੀਆਂ ਹਵਾਲਾ ਦੀਆਂ। ਫਿਰ ਇਹਨੂੰ 12:30 ਵਜੇ ਹਸਪਤਾਲ ਖੜਿਆ ਗਿਆ। ਹਸਪਤਾਲ ਵਾਲੇ ਆਖਿਆ ਕਿ ਬਿਲਕੁਲ ਠੀਕ ਠਾਕ ਹੈ, ਲੈ ਜਾਓ ਇਹਨੂੰ। ਉਹਦਾ 2 ਰੋਟੀਆਂ ਖਾਧੀਆਂ ਨੇ, ਚਾਹ ਵੀ ਪੀਤੀ ਹੈ ਰਾਤ ਨੂੰ ਹਵਾਲਾ ਦੇ ਵਿੱਚ। ਆਂਦੇ ਆ ਕਿ ਜਦੋਂ ਸਵਾਲ ਕੀਤਾ ਜਾਂਦਾ ਉਦੋਂ ਰੋਣ ਲੱਗ ਪੈਂਦੀ ਆ, ਅੱਗੇ ਪਿੱਛੇ ਚੁੱਪ ਕਰ ਜਾਂਦੀ ਆ। ਹਾਲਤ ਜਿਹੜੇ ਆ ਉਹ ਥੋੜੇ ਜਿਹੇ ਨਾਜ਼ੁਕ ਹੀ ਆ। ਅੱਗੇ ਦੇਖੋ ਹੁਣ 6 ਦਿਨਾਂ ਦੇ ਰਿਮਾਂਡ 'ਚ ਕੀ ਕੱਢਦੇ ਆ। ਪਰ ਜੇ ਇਹਨਾਂ ਨੇ ਕੇਸ ਸੋਲਿਡ ਨਾ ਕੀਤਾ, ਜਿੱਦਾਂ ਅੱਗੇ ਖਾਨਾ ਪੂਰਤੀ ਕਰਦੇ ਆਏ ਆ, ਜੇ ਉਦਾਂ ਹੀ ਇਹਨਾਂ ਨੇ 6 ਦਿਨ ਜਿਹੜਾ ਹਨੀਪ੍ਰੀਤ ਨੂੰ ਬਸ ਅਖਬਾਰਾਂ ਜੋਗਾ ਹੀ ਰੱਖ ਛੱਡਿਆ, ਕੋਈ ਸਬੂਤ ਨਾ ਜੁਟਾ ਛੱਡੇ, ਤੇ ਆਹ ਜਿਹੜਾ ਕੇਸ ਹੈ ਨਾ ਇਕੱਲਾ ਦੇਸ਼ ਧਰੋਹ ਵਾਲਾ, ਇਹ ਕੇਸ ਜਿਵੇਂ ਸਰਬੱਤ ਖਾਲਸਾ ਵਾਲਿਆਂ ਤੇ ਦੇਸ਼ ਧਰੋਹ ਦੇ ਕੇਸ ਬਣੇ ਸੀਗੇ ਨਾ, ਉਸੇ ਤਰ੍ਹਾਂ ਹੀ ਡਿੱਗ ਪੈਣਾ ਜਾ ਕੇ 4 ਮਹੀਨਿਆਂ ਨੂੰ, 6 ਮਹੀਨਿਆਂ ਨੂੰ, 8 ਮਹੀਨਿਆਂ ਨੂੰ। ਫਿਰ ਇਹਦੇ ਚ ਕੁਛ ਨਹੀਂ ਨਿਕਲਣਾ। ਜੇ ਤੇ ਪੁਲਿਸ ਨੇ ਸਿਆਸੀ ਪਰਛਾਵੇਂ ਤੋਂ ਪਾਸੇ ਹੋ ਕੇ ਇਸ ਕੇਸ ਨੂੰ ਚੰਗਾ ਠੋਸ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਜਾ ਕੇ ਅਦਾਲਤ 'ਚ ਕਿ ਸਾਨੂੰ ਆਹ ਸਬੂਤ ਰਿਮਾਂਡ ਦੇ ਦੌਰਾਨ ਮਿਲੇ ਆ, ਫਿਰ ਹੋ ਸਕਦਾ ਕਿ ਕੇਸ ਥੋੜਾ ਬਹੁਤ ਟਿਕ ਜਾਵੇ, ਨਹੀਂ ਤੇ ਇਹਦੀ ਕੋਈ ਗੁੰਜਾਇਸ਼ ਨਹੀਂ। ਪਰ ਲੱਗਦਾ ਕਿ ਹੋਏਗੀ ਖਾਨਾ ਪੂਰਤੀ। ਖੈਰ ਹੋ ਸਕਦਾ ਸਾਡਾ ਅੰਦਾਜ਼ਾ ਗਲਤ ਹੋਵੇ। ਦੂਜੇ ਪਾਸੇ ਲੰਗਾਹ ਸਾਹਿਬ ਨੂੰ ਵੀ ਅੱਜ ਸਰੈਂਡਰ ਕਰਨ ਤੋਂ ਬਾਅਦ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਉਹਦਾ 5 ਦਿਨ ਦਾ ਰਿਮਾਂਡ ਆ। ਹੁਣ ਇੱਥੇ ਲੇਡੀ ਫਸਟ ਆ, ਕਿਉਂਕਿ ਲੇਡੀ ਨੂੰ ਪਹਿਲ ਦਿੱਤੀ ਜਾਂਦੀ, ਉਹਨਾਂ ਨੂੰ 6 ਦਿਨ ਦਾ ਰਿਮਾਂਡ। ਇੱਧਰ ਮਰਦਾਨਾ ਜਿਹੜਾ ਮੁਲਜ਼ਮ ਸੀਗਾ ਉਹਨੂੰ 5 ਦਿਨ ਦਾ ਰਿਮਾਂਡ ਦਿੱਤਾ ਗਿਆ। ਲੰਗਾਹ ਜਦੋਂ ਕਸਟਡੀ 'ਚ ਸੀਗਾ, ਇਹਨੂੰ ਲਿਜਾਇਆ ਜਾ ਰਿਹਾ ਸੀ ਕੋਰਟ ਕੰਪਲੈਕਸ ਤੋਂ ਬਾਹਰ, ਤੇ ਜਿਹੜੇ ਸਤਿਕਾਰ ਕਮੇਟੀ ਆ, ਤੁਹਾਨੂੰ ਪਤਾ ਉਹ ਸਤਿਕਾਰ ਕਰਨ 'ਚ ਬੜਾ ਮਾਹਿਰ ਆ ਉਹਨਾਂ ਦਾ ਟੋਲਾ। ਸੋ ਉਹ ਪੈ ਗਏ ਅਲੀ ਕਰਕੇ। ਉਹਨਾਂ ਨੇ ਪਹਿਲਾਂ ਤੇ ਪੁਤਲਾ ਸਾੜਿਆ ਇਹਦਾ, ਤੇ ਮੁੜ ਕੇ ਉਹ ਕਹਿੰਦੇ ਇਹ ਤੇ ਝੂਠਾ ਸਿੰਘ ਲੰਗਾਹ ਆ, ਸੁੱਚਾ ਸਿੰਘ ਤੇ ਐਵੇਂ ਲੋਕੀ ਕਹੀ ਜਾਂਦੇ ਆ। ਉਹ ਇੱਕ ਉਹਨਾਂ ਦੇ ਵਿੱਚੋਂ ਕਿਰਪਾਨ ਲਾਰ ਕੇ ਵੀ ਪਿਆ, ਪਰ ਸ਼ੁਕਰ ਆ ਕਿ ਉਹ ਗੱਡੀ ਪੁਲਿਸ ਦੀ ਥੋੜੀ ਜਿਹੀ ਗਾਂਹ ਲੰਘ ਗਈ, ਨਹੀਂ ਤੇ ਹੋ ਸਕਦਾ ਸੀ ਉਹ ਵੀ ਝਟਕਾ ਕੋਈ ਦੇ ਦਿੰਦਾ ਜੀ। ਸੋ ਇਸ ਤਰ੍ਹਾਂ ਦਾ ਵਿਰੋਧ ਵੀ ਵੇਖਣ ਨੂੰ ਮਿਲਿਆ। ਸੁੱਚਾ ਸਿੰਘ ਲੰਗਾਹ ਦਾ 5 ਦਿਨ ਦਾ ਪੁਲਿਸ ਰਿਮਾਂਡ ਆ। ਇੱਥੇ ਵੀ ਹੁਣ ਪੁਲਿਸ ਕਹੀ ਜਾਂਦੀ ਹੈ, ਕਹਿੰਦੀ ਜੀ ਸਾਨੂੰ ਪਹਿਲਾਂ ਪਤਾ ਸੀ ਸੁੱਚਾ ਸਿੰਘ ਲੰਗਾਹ ਆ ਰਿਹਾ, ਅਸੀਂ ਤਿਆਰੀ 'ਚ ਬੈਠੇ ਸੀ, ਜਦੋਂ ਆਇਆ ਅਸੀਂ ਝੁੱਪ ਲਿਆ। ਪਰ ਹਕੀਕਤ ਇਹ ਆ ਕਿ ਪੁਲਿਸ ਇੱਥੇ ਵੀ ਨਹੀਂ ਲੱਭ ਸਕੀ ਸੁੱਚਾ ਸਿੰਘ ਲੰਗਾਹ ਨੂੰ। ਉਹ ਆਇਆ, ਸਰੈਂਡਰ ਕੀਤਾ, ਔਰ ਉਸ ਤੋਂ ਬਾਅਦ ਉਹਨੂੰ ਕਸਟਡੀ 'ਚ ਲਿਆ। ਅੱਗੇ ਜਾ ਕੇ ਇਹ
ਕੀ ਚੰਨ ਚੜ੍ਹਦੇ ਹਰਿਆਣਾ ਪੁਲਿਸ ਵਾਂਗੂ ਕਰਦੇ ਆ ਜਾਂ ਕੋਈ ਉਹਨਾਂ ਤੋਂ ਵੱਖਰੀ ਪਿਰਤ ਪਾਉਂਦੇ, ਵੱਖਰੀ ਪਹਿਲ ਪਾਉਂਦੇ ਆ, ਇਹਦੇ ਲਈ ਹੁਣ ਇੰਤਜ਼ਾਰ ਕਰਨਾ ਪਊਗਾ। ਉੱਦਾਂ ਅੱਜ ਸਰਬੱਤ ਖਾਲਸਾ ਵਾਲਿਆਂ ਆਪਣੇ ਪੱਧਰ ਤੇ ਇਹਨੂੰ ਪੰਥ ਚੋਂ ਛੇਕ ਦਿੱਤਾ, ਪਰ ਮੈਂ ਕਹਿੰਦਾ ਕਿ ਥੋੜੀ ਜਿਹੀ ਕਾਹਲੀ ਕਰ ਦਿੱਤੀ ਆ। ਇਹਨੂੰ ਹੋਰ ਥੋੜੇ ਜਿਹੇ ਦਿਨ ਰੱਖ ਲੈਣਾ ਚਾਹੀਦਾ ਸੀ ਪੰਥ 'ਚ, ਕਿਉਂਕਿ ਇਹ ਜਦੋਂ ਹਿਸਟਰੀ ਸ਼ੀਟਰ ਸੀਗਾ ਉਦੋਂ ਇਹ ਨਾਲ ਪੰਥਕ ਸੰਸਥਾ ਦਾ ਕਮੇਟੀ ਮੈਂਬਰ ਵੀ ਸੀਗਾ। ਉਦੋਂ ਕਿਸੇ ਨੇ ਵੀ ਸਵਾਲ ਖੜਾ ਨਹੀਂ ਕੀਤਾ ਕਿ ਇੱਕ 10 ਨੰਬਰੀਆ ਕਿਵੇਂ ਕਮੇਟੀ ਮੈਂਬਰ ਹੋ ਸਕਦਾ, ਇੱਕ 10 ਨੰਬਰੀਆ ਕਿਵੇਂ ਪੰਥਕ ਪਾਰਟੀ ਦਾ ਮੰਤਰੀ ਹੋ ਸਕਦਾ। ਪਰ ਅੱਜ ਹੁਣ ਮੌਕਾ ਬਣਿਆ ਤਾਂ ਸਰਬੱਤ ਖਾਲਸਾ ਵਾਲਿਆਂ ਨੇ ਵੀ ਛੇਕ ਦਿੱਤਾ। ਕੱਲ ਨੂੰ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਿਹੜੇ ਉਹ ਵੀ ਸ਼ਾਇਦ ਛੇਕ ਦੇਣ। ਸੋ ਲੱਗਦਾ ਕਿ ਸੁੱਚਾ ਸਿੰਘ ਲੰਗਾਹ ਜਿਹੜਾ ਸਾਰੇ ਪਾਸਿਓਂ ਛੇਕਿਆ ਜਾਣਾ, ਸਿਰਫ ਘਰ ਜੋਗਾ ਰਹਿ ਜਾਊਗਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਪੰਜਾਬ ਸਰਕਾਰ ਕੋਲ ਤੰਬਾਕੂ ਫੈਕਟਰੀਆਂ ਦਾ ਕਹਿੰਦੇ ਕਿਸੇ ਵੀ ਤਰੀਕੇ ਦਾ ਰਿਕਾਰਡ ਹੀ ਨਹੀਂ। ਦੇਖੋ ਇਹ ਬੜੀ ਜਗੋ 13ਵੀਂ ਗੱਲ ਆ। ਕਿਸੇ ਸੱਜਣ ਨੇ RTI ਪਾ ਕੇ ਪੁੱਛਿਆ ਕਿ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਤੰਬਾਕੂ ਫੈਕਟਰੀਆਂ ਚੱਲਦੀਆਂ ਪਈਆਂ, ਤੇ ਇਹ ਕਹਿੰਦੇ ਕਿ ਜੀ ਸਾਡੇ ਕੋਲ ਤੇ ਕੋਈ ਰਿਕਾਰਡਡ ਹੈ ਹੀ ਨਹੀਂ ਗੀ, ਸਾਡੇ ਕੋਲ ਤੇ ਕੋਈ ਦਰਜ ਹੈ ਹੀ ਨਹੀਂ ਗੀ। ਇਹਦਾ ਮਤਲਬ ਕਿ ਪੰਜਾਬ ਤੇ ਫਿਰ ਤੰਬਾਕੂ ਮੁਕਤ ਆ, ਕੋਈ ਪ੍ਰੋਡਕਸ਼ਨ ਨਹੀਂ ਹੁੰਦੀ, ਕੋਈ ਪੈਕਿੰਗ ਨਹੀਂ ਹੁੰਦੀ ਇੱਥੇ। ਸੋ ਇਹ ਬੜੀ ਅਜੀਬੋ ਗਰੀਬ ਜੀ ਗੱਲ ਆ। ਜਦ ਕਿ ਸ਼ਹਿਰਾਂ ਦੇ ਵਿੱਚ ਵੀ ਆ ਜਰਦਾ ਜਿਹੜਾ ਤਲੀ ਤੇ ਰਗੜ ਕੇ ਲਾਉਂਦੇ ਗੱਬਰ ਸਿੰਘ ਵਾਲਾ, ਤਾਂ ਉਹ ਸ਼ਹਿਰਾਂ ਦੇ ਵਿੱਚ ਵੀ ਪੈਕ ਹੁੰਦਾ, ਛੋਟੇ ਛੋਟੇ ਸ਼ਹਿਰਾਂ ਦੇ ਵਿੱਚ। ਸੋ ਜਿਹੜੇ ਸੱਜਣ ਨੇ ਇਹ RTI ਪਾਈ ਆ ਉਹਨਾਂ ਨੇ ਸਾਫ਼ ਕੀਤਾ ਕਿ ਪਟਿਆਲੇ ਦੇ ਵਿੱਚ ਫੈਕਟਰੀ ਚੱਲਦੀ ਹੈ, ਮੈਂ ਆਪਦੇ ਅੱਖੀਂ ਦਿਖਾ ਸਕਦਾ ਤੁਹਾਨੂੰ। ਮਾਨਸੇ ਦੇ ਵਿੱਚ ਚੱਲਦੀ ਆ, ਆਓ ਤੁਹਾਨੂੰ ਮੈਂ ਦਿਖਾ ਸਕਦਾ। ਹੋਰ ਨਿੱਕੇ ਨਿੱਕੇ ਸ਼ਹਿਰਾਂ 'ਚ ਕਿੰਨੀਆਂ ਛੋਟੀਆਂ ਛੋਟੀਆਂ ਫੈਕਟਰੀਆਂ ਚੱਲਦੀਆਂ ਪਈਆਂ ਜਿੱਥੇ ਆਪੋ ਆਪਣੇ ਬ੍ਰਾਂਡ ਬਣਾ ਕੇ ਇਹ ਜਰਦਾ ਪੈਕ ਕਰਕੇ ਅੱਗੇ ਦੁਕਾਨਾਂ ਤੇ ਸਪਲਾਈ ਕੀਤਾ ਜਾਂਦਾ। ਤੁਸੀਂ ਇੱਕ ਵੀ ਕੰਪਨੀ ਜਿਹੜੀ, ਇੱਕ ਵੀ ਫੈਕਟਰੀ ਹੈ ਜਿਹੜੀ ਉਹ ਰਿਕਾਰਡ ਦੇ ਵਿੱਚ ਦਰਜ ਨਹੀਂ ਕੀਤੀ। ਕਮਾਲ ਦੀ ਗੱਲ ਆ। ਹੁਣ ਸਰਕਾਰ ਪਤਾ ਨਹੀਂ ਕੀ ਹੱਥ ਤੇ ਹੱਥ ਧਰ ਕੇ ਬੈਠੀ ਰਹੀ ਆ। ਵੈਸੇ ਇਸ ਸਰਕਾਰ ਦੇ ਵੇਲੇ 'ਚ ਮੇਰੇ ਖਿਆਲ ਦੇ ਨਾਲ ਬਹੁਤਾ ਕੁਛ ਨਹੀਂ ਹੋਇਆ ਹੋਏਗਾ। ਗਾਂਹ ਦੇਖਦੇ ਆ ਕਿ ਇਹ ਕਿੰਨੀਆਂ ਕੁ ਜਿਹੜੀਆਂ ਇਲੀਗਲ ਫੈਕਟਰੀਆਂ ਚੱਲਦੀਆਂ ਉਹਨਾਂ ਨੂੰ ਦਰਜ ਕਰਨਗੇ। ਇਹਨਾਂ ਨੂੰ ਥੋੜਾ ਜਿਹਾ ਸਮਾਂ ਦਿੱਤਾ ਜਾਣਾ ਚਾਹੀਦਾ ਔਰ ਦੇਣਾ ਪਊਗਾ। ਪਰ ਸਵਾਲ ਸਭ ਤੋਂ ਵੱਡਾ ਪਿਛਲੀ ਸਰਕਾਰ ਤੇ ਉੱਠਦਾ ਕਿ 10 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਨੇ ਇਹੋ ਜਿਹੀਆਂ ਫੈਕਟਰੀਆਂ ਤੇ ਕਦੇ ਧਿਆਨ ਕਿਉਂ ਨਹੀਂ ਦਿੱਤਾ। ਸ਼ਾਇਦ ਧਿਆਨ ਇਸ ਕਰਕੇ ਨਹੀਂ ਦਿੱਤਾ ਕਿਉਂਕਿ ਜਦੋਂ ਇੱਥੇ ਵਪਾਰੀਆਂ ਦਾ ਇੱਕ ਸਮਿਟ ਹੋਇਆ ਸੀਗਾ, ਤੁਹਾਨੂੰ ਯਾਦ ਹੋਣਾ, ਤੇ ਪਹਿਲਾ ਮੌਕਾ ਸੀਗਾ ਕਿ ਪੰਥਕ ਪਾਰਟੀ ਇੱਥੇ ਸਮਿਟ ਕਰਦੀ ਪਈ ਸੀਗੀ ਤੇ ਉਹਦੀ ਜਿਹੜੀ ਸਪਾਂਸਰ ਸੀਗੀ ਉਹ IT ਸੀਗੀ ਜੀ, ਜਿਹੜੀ ਇੰਡੀਅਨ ਟੰਬੈਕੂ ਕੰਪਨੀ। ਸੋ ਉਹਨੇ ਬੋਰਡ ਲਾ ਕੇ ਸਪਾਂਸਰ ਕੀਤਾ ਹੋਇਆ ਸੀਗਾ। ਤੇ ਇੱਕ ਵਾਰੀ ਤੇ ਤੁਹਾਨੂੰ ਪਤਾ ਹੀ ਆ ਖੱਖੜ ਖਈਆ ਪੈ ਗਿਆ ਸੀਗਾ ਕਿ ਜਿਹੜੀ ਦਾਨੀਆਂ ਦੀ ਸੂਚੀ ਸੀ ਜਿਹਨਾਂ ਚੰਦਾ ਦਿੱਤਾ ਸੀ ਅਕਾਲੀ ਦਲ ਨੂੰ, ਤੰਬਾਕੂ ਵਾਲੀਆਂ ਕੰਪਨੀਆਂ ਨੇ ਵੀ ਦਿੱਤਾ ਹੋਇਆ ਸੀਗਾ। ਉਦੋਂ ਵੀ ਬਹੁਤ ਰੌਲਾ ਪਿਆ ਸੀ ਜੀ। ਇੱਥੋਂ ਜ਼ਾਹਰ ਹੋ ਜਾਂਦਾ ਕਿ ਸਾਰੀ ਖੇਡ ਖੁੱਲ ਕੇ ਖੇਡੀ ਜਾ ਰਹੀ ਸੀਗੀ। ਇਹਦੀ ਇੱਕ ਉਦਾਹਰਨ ਤੁਹਾਨੂੰ ਹੋਰ ਦੇ ਦਿੰਦਾ, ਸਮਾਂ ਆਪਣੇ ਕੋਲ ਅੱਜ ਥੋੜਾ ਵੈਸੇ। ਦੇਖੋ ਜਦੋਂ ਇਹਨਾਂ ਨੇ ਇੱਕਦਮ ਟੈਕਸ ਵਧਾਇਆ ਸੀ ਤੰਬਾਕੂ ਤੇ, ਮੇਰੇ ਖਿਆਲ ਦੇ ਨਾਲ 22-23 ਤੋਂ 53% ਕਰ ਦਿੱਤਾ ਸੀਗਾ। ਤੰਬਾਕੂ ਕੰਪਨੀਆਂ ਦੇ ਦਬਾਅ ਹੇਠ ਉਹੀ ਟੈਕਸ ਮੁੜ ਕੇ 22-23 ਨਹੀਂ ਕੀਤਾ 53 ਤੋਂ, ਬਲਕਿ ਘਟਾ ਕੇ 18% ਕਰ ਦਿੱਤਾ ਸੀ ਕਿ ਤੁਸੀਂ ਆਪਣਾ ਕਾਰੋਬਾਰ ਕਰੋ। ਇੱਥੇ ਤੰਬਾਕੂ ਕੰਪਨੀਆਂ ਖੁੱਲ ਕੇ ਖੇਡਦੀਆਂ ਪਈਆਂ ਔਰ ਉਹਨਾਂ ਖਿਡਾਰੀਆਂ ਦੀਆਂ ਖੇਡਾਂ ਦੇ ਵਿੱਚ ਛੋਟੇ ਛੋਟੇ ਖਿਡਾਰੀ ਆ ਜਿਹੜੇ ਉਹ ਵੀ ਬੁੱਲੇ ਲੁੱਟਦੇ ਪਏ ਆ, ਬੁੱਲੇ ਵੱਢਦੇ ਪਏ ਆ। ਇੱਕ ਚੀਜ਼ ਇੱਥੇ ਹੋਰ ਵੀ ਵੇਖਣ ਵਾਲੀ ਹੈ, ਜਿਹੜੇ ਗੌਰ ਕਰਨ ਵਾਲੀ ਆ ਕਿ ਸਾਡੇ ਇੱਥੇ ਦੋ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਹੈ ਤੰਬਾਕੂ ਕੰਪਨੀਆਂ ਵੱਲੋਂ। ਉਹ ਕਿੱਦਾਂ? ਇੱਕ ਤੇ ਉਹ ਤੰਬਾਕੂ ਵੇਚ ਕੇ ਲੋਕਾਂ ਨੂੰ ਕੈਂਸਰ ਦੇ ਰਹੇ ਆ ਔਰ ਬਾਅਦ ਦੇ ਵਿੱਚ ਸਾਡੀ ਹੀ ਜ਼ਮੀਨ ਜਿਹੜੀ ਕੌਡੀਆਂ ਦੇ ਭਾਅ ਲੈ ਕੇ ਕਹਿੰਦੇ ਆ ਕਿ ਅਸੀਂ ਇੱਥੇ ਕੈਂਸਰ ਹਸਪਤਾਲ ਬਣਾ ਰਹੇ ਹਾਂ। ਮਤਲਬ ਇੱਕ ਪਾਸੇ ਉਹ ਸਾਨੂੰ ਕੈਂਸਰ ਦੇ ਰਹੇ ਆ ਸਾਡੇ ਬੰਦਿਆਂ ਨੂੰ, ਦੂਸਰੇ ਪਾਸੇ ਕੈਂਸਰ ਦਾ ਇਲਾਜ ਕਰਨ ਦੇ ਨਾਂ ਤੇ ਛਿੱਲ ਲਾ ਰਹੇ ਆ। ਇਹ ਇਸ ਤਰ੍ਹਾਂ ਦੀ ਖੇਡ ਖੇਡੀ ਜਾ ਰਹੀ ਆ। ਇਸ ਪਾਸੇ ਨਵੀਂ ਸਰਕਾਰ ਨੂੰ ਧਿਆਨ ਦੇਣਾ ਪਊ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰ ਲਈਏ ਜਾਂਦੇ ਜਾਂਦੇ ਵੀ ਗੁਰਦਾਸਪੁਰ ਚੋਣ ਦਾ ਕਹਿੰਦੇ ਅਖਾੜਾ ਭਖਿਆ ਪਿਆ ਆ। ਬਿਆਨਬਾਜ਼ੀ ਦਰਮਿਆਨ ਸਲਾਰੀਆ ਤੇ ਕਾਂਗਰਸ ਨੇ ਲਾਇਆ ਗੰਭੀਰ ਦੋਸ਼। ਦੇਖੋ ਇਹ ਜਿਹੜਾ ਸਵਰਨ ਸਲਾਰੀਆ ਹੈ ਨਾ, ਇਹਦੇ ਤੇ ਮੁੰਬਈ ਦੇ ਵਿੱਚ ਇੱਕ ਕੇਸ ਦਰਜ ਹੋਇਆ ਸੀਗਾ। ਸ਼ਿਕਾਇਤ ਕੀਤੀ ਸੀਗੀ ਏਅਰ ਹੋਸਟਸ ਨੇ, ਸਾਬਕਾ ਏਅਰ ਹੋਸਟਸ, ਕਿਉਂਕਿ ਇੱਕ ਏਅਰਲਾਈਨਸ ਵੀ ਰਨ ਕਰਦਾ ਹੈ ਸਲਾਰੀਆ, ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ। ਸੋ ਏਅਰ ਹੋਸਟਸ ਨੇ ਕਿਹਾ ਸੀਗਾ ਕਿ ਅਸੀਂ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿੰਦੇ ਰਹੇ ਹਾਂ, ਤਾਂ ਇਹਨੇ ਵਿਆਹ ਦਾ ਝਾਂਸਾ ਦੇ ਕੇ ਮੇਰਾ ਸਰੀਰਕ ਤੌਰ ਤੇ ਸ਼ੋਸ਼ਣ ਕੀਤਾ ਲੰਮੇ ਸਮੇਂ ਤੋਂ। ਉਸ ਤੋਂ ਬਾਅਦ
ਇਹਦੇ ਖਿਲਾਫ ਸ਼ਿਕਾਇਤ ਦਰਜ ਹੋ ਗਈ। ਉਸ ਸ਼ਿਕਾਇਤ ਦਾ ਕੀ ਬਣਿਆ ਮੈਨੂੰ ਸਟੇਟਸ ਦਾ ਨਹੀਂ ਪਤਾ ਬਾਅਦ ਦੇ ਵਿੱਚ, ਜਦਕਿ ਇਹ ਗੱਲ ਹੈ ਜਿਹੜੀ ਮੇਰੇ ਖਿਆਲ ਦੇ ਨਾਲ 2014 ਦੀ ਹੈ। ਹੁਣ ਕਾਂਗਰਸੀਆਂ ਨੇ ਕੀ ਕੀਤਾ ਕਿ ਇਹਦਾ ਜਿਹੜਾ ਹਲਫਨਾਮਾ ਜੋ ਇਹਨੇ ਹੁਣ ਚੋਣ ਕਮਿਸ਼ਨ ਕੋਲ ਦਿੱਤਾ, ਉਹ ਹਲਫਨਾਮਾ ਕਢਾ ਲਿਆ। ਉਸ ਹਲਫਨਾਮੇ ਦੇ ਵਿੱਚ ਇਹਨੇ ਉਸ ਸ਼ਿਕਾਇਤ ਨੂੰ ਜ਼ਿਕਰਤ ਨਹੀਂ ਕੀਤਾ, ਉਹਦਾ ਹਵਾਲਾ ਨਹੀਂ ਦਿੱਤਾ। ਇਹਨਾਂ ਨੇ ਅੱਜ ਇਹ ਮੁੱਦਾ ਚੁੱਕ ਲਿਆ। ਉਹ ਕਹਿੰਦੇ ਕਿ ਇਹਦੇ ਤੇ ਤਾਂ ਰੇਪ ਦੀ ਸ਼ਿਕਾਇਤ ਦਰਜ ਆ, ਜਦ ਕਿ ਇਹਨੇ ਜਿਹੜਾ ਹਲਫਨਾਮਾ ਦਿੱਤਾ ਚੋਣ ਕਮਿਸ਼ਨ ਨੂੰ ਉਹਦੇ ਵਿੱਚ ਇਹਨੇ ਕੁਛ ਲਿਖਿਆ ਹੀ ਨਹੀਂਗਾ ਇਹਦੇ ਬਾਰੇ। ਤਾਂ ਸਵਰਨ ਸਲਾਰੀਆ ਹੁਣ ਦੋ ਸੂਰਤਾਂ ਦੇ ਵਿੱਚ ਬਚ ਸਕਦਾ। ਇੱਕ ਤੇ ਇਹ ਆ ਕਿ ਜਾਂ ਤੇ ਉਹ ਮਾਮਲਾ ਜਿਹੜਾ ਰੱਦ-ਵੱਧ ਹੋ ਗਿਆ ਹੋਵੇ, ਉਹਦਾ ਹਵਾਲਾ ਇਹਨੂੰ ਦੇਣਾ ਪਊਗਾ ਕਿ ਉਹ ਕੇਸ ਹੈ ਜਿਹੜਾ ਖਾਰਜ ਹੋ ਚੁੱਕਾ, ਜਾਂ ਇਹ ਦੂਸਰਾ ਕੋਈ ਰਸਤਾ ਖੋਜੂਗਾ ਕਿ ਮੈਂ ਭੁੱਲ ਗਿਆ ਜੀ, ਜਾਂ ਮੇਰੇ ਕੋਲ ਉਸ ਸਮੇਂ ਡਾਕੂਮੈਂਟਸ ਨਹੀਂ ਸੀਗੇ। ਉਸ ਸੂਰਤ ਦੇ ਵਿੱਚ ਅੱਗੇ ਜਾ ਕੇ ਮੰਨਿਆ ਜਾਂਦਾ ਜਾਂ ਨਹੀਂ, ਇਹ ਤੇ ਸਮਾਂ ਦੱਸੂਗਾ। ਪਰ ਇਹ ਆ ਕਿ ਜੇ ਅੱਗੇ ਜਾ ਕੇ ਚੋਣ ਜਿੱਤ ਜਾਂਦਾ ਤੇ ਇਹਨਾਂ ਦੇ ਐਲੀਗੇਸ਼ਨ ਸੱਚ ਸਾਬਤ ਹੋ ਜਾਂਦੇ ਆ, ਫੇਰ ਕਸੂਤਾ ਹੋ ਜੂ ਕੰਮ। ਉਹ ਬਾਅਦ ਦੀਆਂ ਗੱਲਾਂ ਕੀ ਹੁੰਦਾ, ਪਰ ਚੋਣ ਅਖਾੜਾ ਇੱਥੇ ਪਕਿਆ ਪਿਆ। ਆਮ ਆਦਮੀ ਪਾਰਟੀ ਥੋੜੀ ਜਿਹੀ ਹੁਣ ਝਟਕਿਆਂ ਤੋਂ ਉਭਰਦੀ ਨਜ਼ਰ ਆਉਂਦੀ ਆ, ਥੋੜੀ ਜਿਹੀ ਉਹਨਾਂ ਨੂੰ ਆਰਾਮਦਾਰੀ ਮਿਲਦੀ ਪਈ ਆ, ਕਿਉਂਕਿ 3 ਕੁ ਦਿਨ ਹੋ ਗਏ ਆ, ਥੋੜੀ ਜਿਹੀ ਉਹਨਾਂ ਦੇ ਵਿੱਚ ਹਲਚਲ ਘਟੀ ਆ, ਚੋਣ ਕੰਪੇਨ ਵੀ ਸੋਹਣਾ ਕਰਦੇ ਪਏ ਆ। ਦੂਜੇ ਪਾਸੇ ਮੇਨ ਜਿਹੜੀ ਬਿਆਨਬਾਜ਼ੀ ਚੱਲਦੀ ਪਈ ਆ, ਉਹ ਚੱਲਦੀ ਪਈ ਆ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਦਰਮਿਆਨ। ਅੱਜ ਨਵਜੋਤ ਸਿੱਧੂ ਤੇ ਸੁਖਬੀਰ ਸਿੰਘ ਬਾਦਲ ਆਮੋ ਸਾਹਮਣੇ ਸੀ। ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਕਿ ਇਹ ਜਿਹੜਾ ਨਵਜੋਤ ਸਿੱਧੂ ਆ, ਇਹ ਨਵਜੋਤ ਸਿੱਧੂ ਕਿਹੜਾ ਬੰਦਾ, ਕਹਿੰਦਾ ਇਹਨੂੰ ਪੁੱਛੋ ਕਿ ਤੇਰੇ ਪਿਓ ਕਿੰਨੇ ਆ। ਕਹਿੰਦਾ ਜਿਹਦੇ ਇੱਕ ਤੋਂ ਵੱਧ ਪਿਓ ਹੁੰਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ। ਹੁਣ ਲੋਕਾਂ ਨੇ ਪਤਾ ਨਹੀਂ ਉੱਥੇ ਦੱਸਿਆ ਹੋ ਜਾਂ ਨਹੀਂ, ਤੇ ਸੁਖਬੀਰ ਬਾਦਲ ਕਹਿੰਦਾ ਨਾ ਮੈਂ ਨਹੀਂ ਦੱਸਣਾ, ਐਵੇਂ ਗੁੱਸਾ ਕਰਨਗੇ। ਸੋ ਇਹੋ ਜਿਹੀਆਂ ਗੱਲਾਂ ਸੁਖਬੀਰ ਬਾਦਲ ਵੀ ਕਰ ਗਿਆ। ਕਹਿੰਦਾ ਕਿ ਪਹਿਲਾਂ ਇਹ ਸੋਨੀਆ ਗਾਂਧੀ ਨੂੰ ਮੁੰਨੀ ਦੱਸਦਾ ਹੁੰਦਾ ਸੀ, ਹੁਣ ਅੱਜ ਕੱਲ੍ਹ ਮੰਮੀ ਦੱਸਦਾ। ਪਹਿਲਾਂ ਇਹ ਰਾਹੁਲ ਗਾਂਧੀ ਨੂੰ ਪੱਪੂ ਦੱਸਦਾ ਸੀ, ਹੁਣ ਪਾਪਾ ਦੱਸਦਾ। ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰ ਗਿਆ। ਅੱਗੋਂ ਉਹਨੂੰ ਵੀ ਵੱਟ ਚੜ ਗਿਆ, ਉਹ ਇਹਨੂੰ ਪੈ ਗਿਆ ਨਾਲ, ਇਹਨੂੰ ਸੁੱਖਾ ਗੱਪੀ ਤੇ ਫਲਾਣਾ ਗੱਪੀ ਪਤਾ ਨਹੀਂ ਕੀ ਕੁਛ ਕਹਿ ਗਿਆ। ਬਿਕਰਮਜੀਤ ਮਜੀਠੀਆ ਨੂੰ ਵੀ ਪੈ ਗਿਆ। ਹੋਰ ਸ਼ੇਰ ਜੇ ਮਾਰ ਕੇ ਉਹਨੇ ਕਿਹਾ, ਉਹ ਕਹਿੰਦਾ ਕਿ ਇਹਦੀ ਬੁੱਕਤ ਹੈ ਜਿਹੜੀ ਉਹ ਸਾਲੇ ਤੋਂ ਵੱਧ ਕੁਛ ਹੈ ਹੀ ਨਹੀਂ, ਕਿਉਂਕਿ ਇਹਦੀ ਹੈਸੀਅਤ ਹੀ ਸਾਲਾ, ਹੋਰ ਇਹਦੀ ਪਛਾਣ ਕੋਈ ਹੈ ਨਹੀਂ। ਸੋ ਇਸ ਤਰ੍ਹਾਂ ਦੀ ਉੱਥੇ ਬਿਆਨਬਾਜ਼ੀ ਜਿਹੜੀ ਬੜੀ ਗਰਮ ਹੋਈ ਪਈ ਆ। ਦੋਨਾਂ ਹੀ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਆ। ਪਰ ਇੱਕ ਚੀਜ਼ ਜਿਹੜੀ ਉਹ ਉਹਦੀ ਅਣਹੋਂਦ ਨਜ਼ਰ ਆਉਂਦੀ ਹੈ, ਉਹ ਇਹ ਆ ਕਿ ਕੋਈ ਉੱਥੇ ਮੁੱਦਿਆਂ ਦੀ ਗੱਲ ਨਹੀਂ, ਕੋਈ ਉੱਥੇ ਗੁਰਦਾਸਪੁਰ ਕਿਉਂਕਿ ਬਾਰਡਰ ਦਾ ਏਰੀਆ, ਜੋ ਉੱਥੇ ਪਛੜੇਵਾਂ, ਜੋ ਪਛੜਿਆ ਪਾਣਿਆ, ਜੋ ਵਿਕਾਸ ਕਾਰਜ ਉੱਥੇ ਲਮਕਦੇ ਪਏ ਆ, ਕੋਈ ਉਹਨਾਂ ਦੀ ਚਰਚਾ ਨਹੀਂ, ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ। ਸਿਰਫ ਤੇ ਸਿਰਫ ਬਕਵਾਸਬਾਜ਼ੀ ਕੀਤੀ ਜਾ ਰਹੀ ਹੈ, ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਜੀ ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।